व्यूअर्स वेलकम बैक ऑन प्रोग्राम। सो व्यूअर्स जिथे आप लाइव मैसेज ਜਿਹੜੇ ਆਪਾਂ ਸਾਂਝੇ ਕਰਦੇ ਹਾਂ ਉੱਥੇ ਆਪਾਂ ਲਿਖਤਾਂ ਸਾਂਝੀਆਂ ਕਰਦੇ ਹਾਂ ਤੁਹਾਡੀਆਂ। ਸੋ ਸਾਡੇ ਕੋਲ ਸਾਡੇ व्यूअर ਨੇ ਸਾਨੂੰ ਪੁੱਛਿਆ ਹੈ ਕਿ ਜਿਹੜਾ ਸੰਤ ਸਿਪਾਹੀ ਜਿਹੜਾ ਲਫ਼ਜ਼ ਦਾ ਜਿਹੜਾ ओरिजिन है ਉਹ ਕੀ ਹੈ ਔਰ ਕੀ ਇਹ ਸਿੱਖ ਕਦਰਾਂ ਕੀਮਤਾਂ ਦੇ ਮੁਤਾਬਕ ਹੈ ਜਾਂ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜੇ ਵੀਰ ਭੈਣਾਂ ਸਾਡੇ ਨਾਲ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਹਾਂ। ਬੌਬ ਸਿੰਘ ਲਿਖਦੇ ਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸਨ, ਪੰਥ ਲਈ ਬਾਣੀ ਪੜ੍ਹਨੀ, ਸ਼ਸਤਰ ਵਿਦਿਆ ਦਾ ਅਭਿਆਸ ਨਹੀਂ ਛੱਡਣਾ। ਹੁਣ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਚੌਥੀ ਸੰਸਾਰ ਜੰਗ ਜਦੋਂ ਹੋਈ ਲੋਕਾਂ ਨੂੰ ਪੱਥਰ ਅਤੇ ਡੰਡਿਆਂ ਨਾਲ ਲੜਨਾ ਪਏਗਾ, ਉਸ ਸਮੇਂ ਸਿਰਫ ਸ਼ਸਤਰ ਵਿਦਿਆ ਵਾਲਾ ਜ਼ਰੂਰ ਜੇਤੂ ਹੋਊ। ਇੱਕ ਛੋਟੀ ਜਿਹੀ ਗੱਲ ਸਾਂਝੀ ਕਰ ਰਹੇ ਹਾਂ ਕਿ ਤੁਰਕਾਂ ਦੀ ਇੱਕ ਜੰਗ ਸਿਰਫ ਦੁਸ਼ਮਣ ਨੂੰ ਚਪੇੜਾ ਮਾਰ ਕੇ ਜਿੱਤੀ ਸੀ। ਸੋਚ ਕੇ ਦੇਖਿਆ ਜਾਏ ਤਾਂ ਸਾਡੇ ਪੁਰਖਾਂ ਨੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਭਜਾ ਕੇ ਮਾਰਿਆ ਜੋ ਚਪੇੜਾ ਮਾਰ ਕੇ ਵੀ ਜੰਗ ਜਿੱਤਣ ਵਿੱਚ ਮਾਰ ਰਹੇ ਹਨ। ਗੱਲ ਇੱਥੇ ਹੀ ਮੁਕਾਉਂਦੇ ਹੋਏ ਇਹ ਕਹਾਂਗੇ ਕਿ ਗੁਰੂ ਸਾਹਿਬ ਦੇ ਬਚਨ ਸਾਨੂੰ ਪੁਗਾਉਣੇ ਚਾਹੀਦੇ ਨੇ ਅਤੇ ਆਪਣੀ ਪਨੀਰੀ ਨੂੰ ਸ਼ਸਤਰ ਵਿਦਿਆ ਦੀ ਘਰ ਸਿਖਲਾਈ ਦੇਣੀ ਚਾਹੀਦੀ ਹੈ। ਧੰਨਵਾਦ ਬੌਬ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਵੈਸੇ ਜਿਹੜਾ ਕੰਟੈਕਸਟ ਦੇ ਵਿੱਚ ਆਇਨਸਟਾਈਨ ਨੇ ਕਿਹਾ ਉਹ ਬੜਾ ਖਤਰਨਾਕ ਹੈ। ਮਤਲਬ ਇਹ ਹੈ ਕਿ ਤੀਸਰੇ ਸੰਸਾਰ ਜੰਗ ਤੋਂ ਬਾਅਦ ਸਾਡੀ ਕਿਸੇ ਦੀ ਵੀ ਹੋਂਦ ਨਹੀਂ ਰਹੇਗੀ ਔਰ ਉਹ ਮਨੁੱਖ ਜਿਵੇਂ ਓਰੀਜਨਲੀ ਕੇਵਸ ਚੋਂ ਨਿਕਲਿਆ ਤੇ ਉਹ ਡੰਡਿਆਂ ਤੇ ਪੱਥਰਾਂ ਦੇ ਨਾਲ ਉਹਨੇ ਪਹਿਲਾਂ ਸ਼ਿਕਾਰ ਕਰਨਾ ਸ਼ੁਰੂ ਕੀਤਾ। ਲੇਕਿਨ ਜਿਹੜੀ ਤੁਹਾਡੇ ਆਰਗੂਮੈਂਟ ਦੀ ਜਾਂ ਜੋ ਤੁਸੀਂ ਬਚਨ ਲਿਖੇ ਨੇ ਸਪਿਰਿਟ ਹੈ, ਸਾਨੂੰ ਅੱਜ ਵੀ ਜਦੋਂ ਅਸੀਂ ਆਪਣੀ ਸੇਫਟੀ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਹਰ ਸਿੱਖ ਦੇ ਘਰ 'ਚ ਸ਼ਸਤਰ ਹੋਣਾ ਚਾਹੀਦਾ ਹੈ, ਸ਼ਸਤਰ ਵਿਦਿਆ ਹੋਣੀ ਚਾਹੀਦੀ ਹੈ ਔਰ ਇਸ ਪ੍ਰਥਾਏ ਘੱਟੋ ਘੱਟ ਬਾਹਰ ਕਾਫੀ ਅਵੇਅਰਨੈਸ ਹੈ। ਹੁਣ ਜੇ ਅਸੀਂ ਨਗਰ ਕੀਰਤਨਾਂ 'ਚ ਆਪਣੇ ਗੱਤਕਾ ਖੇਡ ਰਹੇ ਬੱਚੇ ਬੱਚੀਆਂ ਨੂੰ ਦੇਖਦੇ ਹਾਂ, ਸੋ ਇਹ ਰੁਝਾਨ ਬਾਹਰਲੇ ਮੁਲਕਾਂ 'ਚ ਵੀ ਕਾਫੀ ਹੈ ਔਰ ਪੰਜਾਬ 'ਚ ਵੀ ਇੱਕ ਸਟੇਜ 'ਤੇ ਤਾਂ ਸ਼ੁਰੂਆਤ ਹੋ ਗਈ ਸੀ। ਪਰ ਫਿਰ ਮੈਨੂੰ ਇਹ ਵੀ ਪਤਾ ਲੱਗਾ ਕਿ ਵੀ ਪੈਸੇ ਦਾ ਲਾਲਚ ਦੇ ਕੇ ਕੁਝ ਗੱਤਕਾ ਇੰਸਟਰਕਟਰਾਂ ਨੂੰ RSS ਵਾਲਿਆਂ ਨੇ ਵੀ ਹਾਇਰ ਕਰ ਲਿਆ ਹੋਇਆ ਕਿ ਜੀ ਤੁਸੀਂ ਜਿਹੜਾ ਸਾਡੇ ਮੁੰਡਿਆਂ ਨੂੰ ਟ੍ਰੇਨਿੰਗ ਦਿਓ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਬਿਨਾਂ ਸ਼ਸਤਰ ਤੋਂ ਬੰਦੇ ਨੂੰ ਭੇਡ ਸਮਝੋ ਔਰ ਇਹੀ ਸੀ ਕਿ ਭਾਈ ਰਾਜ ਲੈਣ ਲਈ ਵੀ ਸ਼ਸਤਰਨ ਕੇ ਅਧੀਨ ਹੈ ਰਾਜ, ਤੇ ਰਾਜ ਜਦੋਂ ਮਿਲ ਜਾਂਦਾ ਉਹਨੂੰ ਸੰਭਾਲਣ ਲਈ ਵੀ ਅਲਟੀਮੇਟਲੀ ਸ਼ਸਤਰਧਾਰੀ ਹੋਣਾ ਜਿਹੜਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਫਿਰ ਬੌਬ ਸਿੰਘ ਨੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ ਕਿ ਸਿੱਖ ਸਿਰਫ ਵੱਖਰੀ ਕੌਮ ਹੀ ਨਹੀਂ, ਇੱਕ ਵੱਖਰੀ ਨਸਲ ਵੀ ਹੈ। ਇਹ ਵੀ ਇੱਥੇ ਵੀ ਅਸੀਂ ਐਥਨੀਸਿਟੀ ਦੇ ਖਾਨੇ 'ਚ ਸਿੱਖ ਲਿਖਦੇ ਹਾਂ ਔਰ ਇਹ ਹਾਊਸ ਆਫ ਲਾਰਡਸ ਨੇ ਕਿਹਾ ਕਿ ਸਿੱਖਸ ਆਰ ਆਲਮੋਸਟ ਇਹ ਸੈਪਰੇਟ ਰੇਸ ਔਰ ਇਹ ਬਿਲਕੁਲ ਤੁਸੀਂ ਠੀਕ ਫਰਮਾਇਆ। ਵਰਿੰਦਰ ਸਿੰਘ ਕਹਿੰਦੇ ਨੇ ਜਦੋਂ ਹਰ ਇੱਕ ਸਿੱਖ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਸਾਨੂੰ ਸਾਡਾ ਰਾਜ ਭਾਗ ਲੈਣ ਨੂੰ ਕੋਈ ਨਹੀਂ ਰੋਕ ਸਕਦਾ, ਵਾਹਿਗੁਰੂ ਆਪ ਸਹਾਈ ਹੋਣ। ਕਾਸ਼ ਇਹ ਹਰ ਇੱਕ ਦੇ ਵਿੱਚ ਪੈਦਾ ਹੋਏ। ਹਰ ਇੱਕ 'ਚ ਜੇ ਨਹੀਂ ਵੀ ਹੁੰਦੀ, ਘੱਟੋ ਘੱਟ ਜਿਹੜੇ ਅਸੀਂ ਆਪਣੇ ਆਪ ਨੂੰ ਪੰਥ ਦੇ ਪਿਆਰੇ ਜਾਂ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ, ਅਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਇੱਕ ਨੁਕਤੇ ਦੇ ਉੱਤੇ ਆਈਏ ਕਿ ਭਾਈ ਸਾਡਾ ਸਾਰਾ ਜ਼ੋਰ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਦੇ ਉੱਤੇ ਹੋਏ। ਜਗਦੀਪ ਸਿੰਘ ਸੰਧੂ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਉਂਦੇ ਨੇ, ਜਸਪੀਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਅਰਜਨ ਸਿੰਘ, ਸੋਹਣ ਸਿੰਘ ਮਾਹਿਰ। ਔਰ ਸੋਹਣ ਸਿੰਘ ਮਾਹਿਰ ਨੇ ਕਿਹਾ ਕਿ ਧਾਮੀ ਤੇ ਜਥੇਦਾਰ ਸਾਹਿਬ ਡਰਪੋਕ ਬੰਦੇ ਹੈ, ਜੇ ਇਹਨਾਂ ਵਿੱਚ ਦਮ ਹੁੰਦਾ ਤਾਂ ਜੋ ਕੁਝ ਹੋ ਰਿਹਾ ਕਦੇ ਨਾ ਹੁੰਦਾ। ਬਿਲਕੁਲ ਉਹ ਤਾਂ ਵਿਚਾਰੇ ਤਨਖਾਹਦਾਰ ਨੇ, ਉਹਨਾਂ ਦੇ ਬਣਾਏ ਹੋਏ ਜਥੇਦਾਰ ਖਾਸ ਕਰ ਐਕਟਿੰਗ। ਔਰ ਲਖਬੀਰ ਰੰਗੜ ਉਹਨਾਂ ਨੇ ਫਤਿਹ ਬੁਲਾਈ ਹੈ, ਤੁਹਾਨੂੰ ਵੀ ਸੋਹਣ ਸਿੰਘ ਮਾਹਿਰ ਜੀ ਨੇ ਵੀ ਫਤਿਹ ਬੁਲਾਈ ਹੈ। ਸਿੰਘ ਹਰਮਿੰਦਰ ਉਹਨਾਂ ਨੇ ਸਾਰੇ ਹੀ ਤੁਹਾਨੂੰ ਮੈਨੂੰ ਔਰ TV ਚੈਨਲ 84 ਦੇਖ ਰਹੇ ਸਾਰਿਆਂ ਨੂੰ ਹੀ ਫਤਿਹ ਕਹੀ ਹੈ। ਸਤਨਾਮ ਢਿੱਲੋਂ ਰਾ ਨੇ ਵੀ ਔਰ ਗੁਰਸਿੱਖ ਢਿੱਲੋਂ ਕਹਿੰਦੇ ਨੇ ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਧਮਾਕੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੋ ਰਹੇ ਨੇ ਬਹੁਤ ਹੀ ਮਾੜੀ ਗੱਲ ਹੈ। ਅਜੇ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਹੈ। ਜੇ ਬਾਹਰ ਹੁੰਦਾ ਤਾਂ ਭਾਰਤ ਮਾਤਾ ਦਾ TV ਤੇ ਪਿੱਟ ਸਿਆਪਾ ਹੀ ਹੋਣਾ ਸੀ ਕਿ ਜਿਹੜੇ ਬੰਬ ਧਮਾਕੇ ਹੋ ਰਹੇ ਨੇ ਉਹ ਅੱਤਵਾਦੀ ਅੰਮ੍ਰਿਤਪਾਲ ਹੀ ਕਰਾ ਰਿਹਾ ਹੈ ਤੇ ਅੰਮ੍ਰਿਤਪਾਲ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ। ਇਹ ਤਾਂ 100% ਇਸ ਧਰਤੀ ਤੇ ਖਾਲਿਸਤਾਨ ਜ਼ਰੂਰ ਬਣੇਗਾ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਢਿੱਲੋਂ ਸਾਹਿਬ ਵੈਸੇ ਜਿਵੇਂ ਖਬਰਾਂ 'ਚ ਉਹਨੇ ਗੌਰਵ ਯਾਦਵ ਜਾਂ ਉਹਨਾਂ ਨੇ ਕਿਹਾ ਕਿ ਜੀ ਵੀ ਆਰ ਐਕਸਪਲੋਰਿੰਗ ਲਿੰਕਸ ਇਨ ਇੰਡੀਆ ਐਂਡ ਅਬਰੋਡ
ਔਰ ਇੱਕ ਕਿ ਜੀ ਉਹਨਾਂ ਤੋਂ ਰੈਡੀਕਲ ਲਿਟਰੇਚਰ ਮਿਲਿਆ। ਮੈਨੂੰ ਲੱਗਦਾ ਭਾਵੇਂ ਅਮਰਪਾਲ ਸਿੰਘ ਡਿਬਰੂਗੜ੍ਹ 'ਚ ਇਹਨਾਂ ਨੇ 2900 ਕਿਲੋਮੀਟਰ ਦੂਰ ਰੱਖਿਆ ਹੋਇਆ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੇ ਪਹਾੜੇ ਦੇ ਟੱਟੂ ਡੀਪ ਸਟੇਟ ਨੇ ਖੜੇ ਕੀਤੇ ਨੇ, ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਜੋੜਨ ਜਾਂ ਸਿੱਖਸ ਫਾਰ ਜਸਟਿਸ ਨਾਲ ਜੋੜਨ ਜਾਂ ਪਾਕਿਸਤਾਨ ਬੇਸਡ ISI ਨਾਲ ਜੋੜਨ। ਕੋਈ ਨਾ ਕੋਈ ਕਹਾਣੀ ਆਉਣ ਵਾਲੇ ਦਿਨਾਂ 'ਚ ਅਸੀਂ ਇਹਨਾਂ ਤੋਂ ਸੁਣ ਸਕਦੇ ਹਾਂ। ਔਰ ਹੁਣ ਅਸੀਂ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਸਾਡੇ ਵੀਰ ਭੈਣਾਂ ਸਾਨੂੰ ਲਿਖਦੇ ਨੇ, ਅਸੀਂ ਉਹਦਾ ਨੋਟਿਸ ਜ਼ਰੂਰ ਲੈਂਦੇ ਹਾਂ, ਭਾਵੇਂ ਕਈ ਵਾਰ ਕਈ ਮਹੀਨੇ ਲਾ ਦਈਏ ਨੋਟਿਸ ਲੈਂਦੇ। ਇਹ 1 ਅਪ੍ਰੈਲ ਦੀ ਲਿਖਤ ਹੈ ਔਰ ਅਕਾਲ ਸਹਾਏ ਤੋਂ ਉਹਨਾਂ ਦੇ ਵੀਰ ਆਪਣਾ ਨਾਂ ਨਹੀਂ ਲਿਖਦੇ, ਪਰ ਜਦੋਂ ਅਕਾਲ ਸਹਾਏ ਆ ਗਿਆ ਗੁਰੂ ਕਾ ਪਿਆਰਾ ਸਿੰਘ ਹੈ ਔਰ ਉਹਨਾਂ ਨੇ ਫਤਿਹ ਕਹਿ ਕੇ ਪਹਿਲਾਂ ਤਾਂ ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਇਹਨਾਂ ਦੀ ਪਹਿਲਾਂ ਇੱਕ ਲਿਖਤ ਆਈ ਸੀ ਜਿਹਨੂੰ ਅਸੀਂ ਡਿਸਕਸ ਕੀਤਾ ਸੀਗਾ। ਉਹਨਾਂ ਨੇ ਕਿਹਾ ਜੀ, ਕੈਨ ਯੂ ਪਲੀਜ਼ ਐਲੈਬੋਰੇਟ ਔਨ ਦਾ origin of the word Sant Sipahi? It is said that word was never in Sikh vocabulary. This is an example of our subjugation, that subtle distortions have been done in our Sikh history. Thou seem benign, but have very deep repercussions. The right word is Dharmi Yodha, warrior saints. As Yodha Surma has his own conscience, I can distinguish between right or wrong, whereas a soldier is bound to follow orders. Also in Gurbani comes, if I am not wrong, the Sikh must have qualities of Data, Bhagat, Surma. There is even a book published by Kanshi House by Amandeep Singh Madra and Paramjit Singh, Warrior Saints. In the book, it is emphasized the warrior saint ideal was suppressed to make way for saint soldier, a model favored by Victoria Raj. If there is an iota of truth in this, then we must reinstate the right vocabulary in our youth and masses. Please enlighten. Akal Sahai. ਅੱਛਾ, ਹੁਣ ਵੈਸੇ ਤਾਂ ਉਹਨਾਂ ਨੇ ਬਿਲਕੁਲ ਅਕਾਲ ਸਹਾਏ ਲਫ਼ਜ਼ ਠੀਕ ਚੁਣਿਆ, ਕਿਉਂਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਸਟੈਂਪ ਸੀ ਸਿੱਖ ਰਾਜ ਵੇਲੇ ਵੀ, ਹੁਣ ਤਾਂ ਪਤਾ ਨਹੀਂ ਕੀ ਬਣਾਈ ਹੋਣੀ ਇਹਨਾਂ ਨੇ, ਉਹਦੇ ਉੱਤੇ ਅਕਾਲ ਸਹਾਏ ਸੀ, ਸ਼੍ਰੀ ਵੀ ਲਫ਼ਜ਼ ਨਹੀਂ ਸੀ, ਜਿਹਦੇ ਬਾਰੇ ਬਹੁਤ ਸਾਰੇ ਹੋਰ ਡਿਫਰੈਂਟ ਰਾਵਾਂ ਰੱਖੀਆਂ ਜਾਂਦੀਆਂ ਨੇ। ਜਿਵੇਂ ਸੰਤ ਸਿਪਾਹੀ ਨੂੰ ਲੈ ਕੇ ਵੀ, ਹੁਣ ਜੇ ਤਾਂ ਸਿਪਾਹੀ ਦਾ ਤੁਸੀਂ ਲਿਟਰਲ, ਇੱਕ ਵਾਰੀ ਸਾਨੂੰ ਕਿਸੇ ਨੇ ਲਿਖਿਆ ਸੀ ਕਿ ਜੀ ਅਸੀਂ ਰਾਜ ਕਿਵੇਂ ਲੈ ਸਕਦੇ ਹਾਂ, ਅਸੀਂ ਤਾਂ ਆਪਣੇ ਆਪ ਨੂੰ ਸਿਪਾਹੀ ਲਿਖਦੇ ਹਾਂ, ਇਹ ਤਾਂ ਸੇਂਟ ਜਨਰਲ ਹੋਣਾ ਚਾਹੀਦਾ ਸੀ। ਸੋ ਮੈਂ ਉਹਨਾਂ ਨੂੰ ਵੀ ਇਹ ਕਿਹਾ ਸੀ, ਮੈਂ ਕਿਹਾ ਜੀ ਇਵੇਂ ਨਹੀਂ ਹੁੰਦਾ, ਹਰ ਜਿਹੜਾ ਭਾਵੇਂ ਜਨਰਲ ਵੀ ਹੁੰਦਾ ਉਹ ਪਹਿਲਾਂ ਸੋਲਜਰ ਹੁੰਦਾ, ਔਰ ਉਹ ਕਹੇਗਾ ਕਿ ਵੀ ਆਈ ਹੈਡ ਬੀਨ ਸੋਲਜਰ ਲਾਈਕ ਫॉर ਸੋ ਮੈਨੀ ਈਅਰਸ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਸ਼ਾਇਦ, ਮੈਨੂੰ ਨਹੀਂ ਪਤਾ ਵੀ ਵਿਕਟੋਰੀਅਨ ਰੂਲ ਵੇਲੇ ਉਹਨਾਂ ਨੇ ਅੰਗਰੇਜ਼ੀ ਦਾ, ਕਿਉਂਕਿ ਸਿਪਾਹੀ ਲਫ਼ਜ਼ ਤਾਂ ਉਹਨਾਂ ਦੀਆਂ ਜਿਹੜੀਆਂ ਰੈਜੀਮੈਂਟਸ ਪਹਿਲਾਂ ਵੀ ਸਿੱਖ ਰਾਜ ਸਿਪਾਹੀ ਲਿਖਦੇ ਸੀ, SCPOY, ਕਿਉਂਕਿ ਅੰਗਰੇਜ਼ੀ ਦਾ ਲਫ਼ਜ਼ ਤਾਂ ਹੈ ਨਹੀਂ, ਅੰਗਰੇਜ਼ੀ ਦਾ ਤਾਂ ਸੋਲਜਰ ਸੀ। ਸੋ ਉਹ ਉਹਨਾਂ ਨੇ ਸਿਪਾਹੀ ਜਿਹੜਾ ਹੈ ਉਹ ਸ਼ਾਇਦ ਸਿਪਾਹੀ ਨੂੰ ਹੀ ਉਹਨਾਂ ਨੇ ਉਹ ਪੂਰਾ ਉੱਦਾਂ ਪ੍ਰੋਨਾਊਂਸ ਨਹੀਂ ਕਰ ਸਕਦੇ। ਪਰ ਜੇ ਅਸੀਂ ਗੁਰਮਤ ਦੇ ਹਵਾਲੇ ਨਾਲ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਬਈ ਲਫ਼ਜ਼ ਤਾਂ ਤੁਸੀਂ ਕੋਈ ਵੀ ਯੋਧਾ ਵੀ ਇਸਤੇਮਾਲ ਕਰ ਸਕਦੇ ਹੋ, ਸੂਰਬੀਰ ਵੀ ਹੈ, ਸੂਰਮਾ ਵੀ ਹੈ। ਅੰਗਰੇਜ਼ੀ ਦੇ ਲਫ਼ਜ਼ ਵਾਰੀਅਰ ਔਰ ਸੋਲਜਰ, ਔਰ ਮੈਂ ਇੱਕ ਦਿਨ ਉਹਦੀ ਫਾਈਨ ਡਿਫਰੈਂਸ਼ੀਏਸ਼ਨ ਵੀ ਦੇਖ ਰਿਹਾ ਸੀ ਕਿ ਵਾਰੀਅਰ ਡਿਫਰੈਂਟ ਹੁੰਦਾ ਹੈ, ਸੋਲਜਰ ਡਿਫਰੈਂਟ, ਜਿਵੇਂ ਇਹਨਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬਈ ਇਵੇਂ ਹੁੰਦਾ। ਮੈਂ ਸਮਝਦਾ ਵੀ ਜੇ ਹੁਣ ਗੁਰੂ ਨਾਨਕ ਸਾਹਿਬ ਦੇ ਲਈ ਭੱਟਾਂ ਨੇ ਲਫ਼ਜ਼ ਰਾਜ ਜੋਗ ਜਨ ਮਾਣਿਓ ਕਿਹਾ, ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਜੋਗੀ ਕਿਹਾ, ਪਰ ਅਸੀਂ ਜੋਗੀ ਦੀ, ਜੋਗ ਦਾ ਮਤਲਬ ਤਾਂ ਮਿਲਣਾ ਹੁੰਦਾ, ਰੱਬ ਨਾਲ ਮਿਲੇ ਹੋਏ, ਪਰ ਅਸੀਂ ਜੋਗੀ ਇਸ ਲਈ ਨੇ, ਗੁਰਬਾਣੀ 'ਚ ਬਹੁਤ ਥਾਂ ਜੋਗ ਇਸਤੇਮਾਲ ਆਇਆ, ਲੇਕਿਨ ਅਸੀਂ ਕਿਉਂਕਿ ਯੋਗਾ ਦੇ ਥੱਲੇ ਪਤੰਜਲੀ ਔਰ ਦੂਜਿਆਂ ਤੀਜਿਆਂ ਨੇ ਕਰ ਲਿਆ ਸਾਨੂੰ। ਮੈਂ ਤਾਂ ਹਮੇਸ਼ਾ ਹੀ ਯਾਰ ਭਜਨ ਸਿੰਘ ਜੋਗੀ ਆਪਣੇ ਆਪ ਨਾਲ ਲਿਖਦਾ ਸੀ, ਮੈਂ ਕਿਹਾ ਜੀ ਇੱਕ ਪਾਸੇ ਸਿੰਘ ਸਾਹਿਬ ਲਿਖਿਆ ਹੋਇਆ, ਇੱਕ ਪਾਸੇ ਜੋਗੀ ਲਿਖਿਆ ਹੋਇਆ, ਹਾਲਾਂ ਜੋਗ ਦਾ ਮਤਲਬ ਤਾਂ ਮੇਲ ਹੈ, ਲੇਕਿਨ ਉਸ ਵੇਲੇ ਜੇ ਰਾਜ ਜੋਗ ਦਾ ਮਤਲਬ ਵੀ ਟੈਂਪਰਲ ਐਂਡ ਸਪਿਰਿਚੁਅਲ ਵਰਡਸ ਟੁਗੈਦਰ, ਗੁਰੂ ਨਾਨਕ ਸਾਹਿਬ ਦੀ ਉਹ ਸੱਚੀ ਪਾਤਸ਼ਾਹੀ ਹੈ ਜਿਸ ਪਰਥਾਏ ਫਿਰ ਭਾਈ ਸੱਤਾ ਬਲਵੰਡ ਨੇ ਕਿਹਾ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਸੋ ਰਾਜ ਦੀ ਗੱਲ ਰਾਜ ਜੋਗ, ਫਿਰ ਅਸੀਂ ਮੀਰੀ ਪੀਰੀ ਲਫ਼ਜ਼ ਤੇ ਆ ਜਾਂਦੇ ਹਾਂ 6ਵੇਂ ਪਾਤਸ਼ਾਹ ਦੇ ਵੇਲੇ, ਔਰ ਉਹਦਾ ਤਾਂ ਇਤਿਹਾਸਕ ਜਿਹੜੀਆਂ ਭਾਈ ਨੱਥਾ ਅਬਦੁੱਲਾ ਨੇ ਵਾਰ ਗਾਵੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਹੁਣ ਮੈਂ ਪੂਰਾ ਨਹੀਂ ਕੋਟ ਕਰਾਂਗਾ। ਇਹਦਾ ਮਤਲਬ ਹੈ ਕਿ ਜਦੋਂ ਅਸੀਂ 6ਵੇਂ ਪਾਤਸ਼ਾਹ ਨੂੰ ਐਡਰੈਸ ਕਰਦੇ ਹਾਂ
ਮੀਰੀ ਪੀਰੀ ਦੇ ਮਾਲਕ ਕਹਿੰਦੇ ਜੀ। ਹੁਣ ਇਹ ਦੋਨੋਂ ਹੀ ਲਫ਼ਜ਼ ਪਰਸ਼ੀਅਨ ਚੋਂ ਆਏ, ਫਾਰਸੀ ਚੋਂ ਆਏ। ਹੁਣ ਅਸੀਂ ਰਾਜਯੋਗੀ ਤਾਂ ਨਹੀਂ ਕਿਹਾ ਛੇਵੇਂ ਪਾਤਸ਼ਾਹ, ਹਾਲਾਂ ਰਾਜਯੋਗ ਹੀ ਮੀਰੀ ਪੀਰੀ ਹੈ, ਪਰ ਇਹ ਦੋ ਲਫ਼ਜ਼ ਜਦੋਂ ਮੀਰੀ ਪੀਰੀ, ਫਿਰ ਅਸੀਂ ਨਿਸ਼ਾਨ ਸਾਹਿਬ ਵੀ ਕਹਿੰਦੇ ਹਾਂ ਜੀ ਦੋ ਮੀਰੀ ਪੀਰੀ ਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਲਫ਼ਜ਼ ਜਦੋਂ ਤੱਕ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਲਫ਼ਜ਼ ਖਾਲਸਾ, ਗਾਤਰੇ 'ਚ ਕਿਰਪਾਨ, ਇਹ ਆਪਣੇ ਆਪ 'ਚ ਮਨਸ਼ਾ ਜਿਹੜਾ ਦੁਸ਼ਟ ਕੋ ਗਾਲੇ ਤੇ ਨਿਰਧਨ ਕੋ ਪਾਲੇ ਦਾ ਆ ਜਾਂਦਾ ਹੈ। ਸੋ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਦੋਨੋਂ ਹੀ ਆ ਜਾਂਦੇ ਨੇ। ਸੋ ਅੰਗਰੇਜ਼ਾਂ ਨੇ ਹੁਣ ਈਵਨ ਦਰਬਾਰ ਸਾਹਿਬ ਦੀ ਅਸੀਂ ਗੱਲ ਕੀਤੀ, ਹੁਣ ਜੇ ਲਫ਼ਜ਼ ਗੋਲਡਨ ਟੈਂਪਲ ਆ ਗਿਆ, ਹੁਣ ਜੇ ਤੁਸੀਂ ਅੱਜ ਬੇਸ਼ੱਕ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਦਰਬਾਰ ਸਾਹਿਬ ਇਸਤੇਮਾਲ ਕਰੀਏ, ਬਟ ਜਿਹੜਾ ਚੀਜ਼ ਕਈ ਵਾਰੀ ਜਿਹੜੀ ਕੋਨੋਟੇਸ਼ਨ ਬਣ ਗਈ, ਹੁਣ ਟੈਂਪਲ ਨੈਸੈਸਰੀਲੀ ਮੰਦਰ ਨੂੰ ਨਹੀਂ ਕਹਿੰਦੇ ਹੈ, ਈਵਨ ਅਸੀਂ ਜੂਇਸ਼ ਟੈਂਪਲ ਵੀ ਕਹਿੰਦੇ ਹਾਂ ਜਾਂ ਅੰਗਰੇਜ਼ੀ ਜ਼ਬਾਨ ਦੇ ਵਿੱਚ। ਸੋ ਕਈ ਵਾਰ ਲਫ਼ਜ਼ ਬੇਸ਼ੱਕ ਕੋਈ ਮੰਦ ਨੀਤੀ ਨਾਲ ਕਿਸੇ ਨੇ ਘੜਿਆ ਹੋਏ, ਓਵਰ ਏ ਪੀਰੀਅਡ ਆਫ ਟਾਈਮ ਜਦੋਂ ਸਿੱਖ ਨੂੰ ਜਿਹੜਾ ਉਹ ਸੰਤ ਸਿਪਾਹੀ ਜਾਂ ਰਾਜਯੋਗੀ ਜਾਂ ਸਿੱਖ ਸੰਤ ਸਿਪਾਹੀ ਨੂੰ, ਜਦੋਂ ਮੈਂ ਐਕਸਪਲੇਨ ਕਰਦਾ, ਮੈਨੂੰ ਯਾਦ ਹੈ ਡਾਕਟਰ ਸਿੰਥੀਆ ਨਾਲ ਜਦੋਂ ਪਹਿਲੀ ਮੁਲਾਕਾਤ ਹੋਈ 1993 'ਚ ਤੇ ਸੰਤ ਸਿਪਾਹੀ ਦੀ ਗੱਲ ਹੋਈ, ਤਾਂ ਮੈਂ ਉਹਨਾਂ ਨੂੰ ਕਿਹਾ ਜੀ ਇਸ ਦਾ ਮਤਲਬ ਹੈ ਕਿ ਇਹ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ। ਬਿਲਕੁਲ। ਹੁਣ ਸੋਲਜਰ ਜਾਂ ਸਿਪਾਹੀ ਜਿਹੜਾ ਹੈ ਉਹ ਫੌਜੀ ਵੀ ਅਸੀਂ ਕਹਿੰਦੇ, ਕਿਉਂਕਿ ਫੌਜ, ਹੁਣ ਫੌਜ ਲਫ਼ਜ਼ ਤਾਂ ਸਾਡਾ ਆਪਣਾ ਸੀ, ਜਦੋਂ ਕਹਿੰਦੇ ਆ ਗਈਆਂ ਫੌਜਾਂ, ਕਿੱਥੇ ਚਲੀਆਂ ਫੌਜਾਂ, ਆਰਮੀ ਤਾਂ ਨਹੀਂ ਸੀ ਕਹਿੰਦੇ, ਲੇਕਿਨ ਜਿਹੜਾ ਬ੍ਰਿਟਿਸ਼ ਆਰਮੀ ਜਾਂ ਇੰਡੀਅਨ ਆਰਮੀ ਨੂੰ ਅਸੀਂ ਫੌਜੀ ਕਹਿੰਦੇ। ਹੁਣ ਇੱਧਰ ਖਾਲਸਾ ਫੌਜ ਹੈ, ਜਦੋਂ ਅਸੀਂ ਫੌਜ ਔਰ ਖਾਲਸਾ ਲਫ਼ਜ਼ ਸਿਨੋਨਿਮਸ ਬਣਾ ਦਿੱਤਾ ਹੈ, ਫੌਜਾਂ ਫੌਜੀ ਛਾਉਣੀ, ਛਾਉਣੀ ਖਾਲਸੇ ਦੀਆਂ ਛਾਉਣੀਆਂ, ਇਹ ਵੀ ਫੌਜ। ਸੋ ਮੈਂ ਸਮਝਦਾ ਵੀ ਇਸ ਬਹੁਤੀ ਮੀਨ ਮੇਖ 'ਚ ਨਹੀਂ ਪੈਣਾ ਚਾਹੀਦਾ, ਪਰ ਜੇ ਕੋਈ ਸੇਂਟ ਵਾਰੀਅਰ ਵੀ ਇਸਤੇਮਾਲ ਕਰਦਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਜਿਹੜੀ ਸਪਿਰਿਟ ਹੈ ਮੀਰੀ ਪੀਰੀ ਦੀ, ਕਿ ਸਿੱਖ ਜਿਹੜਾ ਹੈ ਉਸ ਦੇ ਲਈ ਦੋਨੋਂ ਹੀ ਸੰਸਾਰ ਟੈਂਪੋਰਲ ਐਂਡ ਸਪਿਰਿਚੁਅਲ, ਉਸ ਦੇ ਵਿੱਚ ਉਹਨੇ ਇੱਕ ਅਕਾਲ ਪੁਰਖ ਕੀ ਫੌਜ ਦਾ ਜਿਹੜਾ ਹੈ ਉਹ ਉਸਨੇ ਰੋਲ ਨਿਭਾਉਣਾ, ਇਸ ਦੇ ਉੱਤੇ ਫੋਕਸ ਹੋਇਆ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾ ਗਿਆ ਦੋ ਦੇਖਦੀ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।